Brampton Mayor Patrick Brown has failed the Hindu community once again. His newly passed bylaws, which purports to protect places of worship from raucous protesters, is a mere facade designed to appease Khalistani extremists under the guise of neutrality. ਬਾਈ ਲਾਅ ਪਾਸ ਕੀਤਾ ਕਿ ਵੀ ਜਿਹਦੇ 'ਚ ਕੋਈ ਪ੍ਰੋਟੈਸਟ ਜਿਹੜਾ ਪਲੇਸ ਆਫ ਵਰਸ਼ਿਪ ਦੇ ਬਾਹਰ ਨਹੀਂ ਹੋ ਸਕਦਾ, ਪਰ ਉਹਨਾਂ ਨੇ ਜਿਹੜਾ 20 ਨਵੰਬਰ ਨੂੰ ਬਾਈ ਲਾਅ ਪਾਸ ਕੀਤਾ, ਉਹਦੇ 'ਚ ਉਹਨਾਂ ਨੇ ਗਲੇਅਰਿੰਗ ਲੂਪ ਹੋਲ ਰੱਖ ਲਿਆ ਕਿ ਪ੍ਰੋਟੈਸਟ ਅਗੇਂਸਟ ਫੋਰਨ ਗਵਰਨਮੈਂਟਸ ਆਰ ਸਟਿਲ ਅਲਾਉਡ ਨੀਅਰ ਏ ਪਲੇਸ ਆਫ ਵਰਸ਼ਿਪ। ਲਾਅ ਦਾ ਤਾਂ ਮਤਲਬ ਹੀ ਨਹੀਂ ਹੈ। ਖਾਲਿਸਤਾਨੀ ਐਕਸਟ੍ਰੀਮਿਸਟ ਜਿਹੜੇ ਨੇ ਉਹ ਐਂਟੀ ਹਿੰਦੂ ਏਜੰਡਾ ਨੂੰ ਐਂਟੀ ਇੰਡੀਆ ਪ੍ਰੋਟੈਸਟ ਕਹਿੰਦੇ ਨੇ। ਦੇਖੋ ਹਕੀਕਤ ਇਹ ਹੈ ਵੀ ਇਹ ਐਂਟੀ ਸਿੱਖ ਨੇ ਔਰ ਉਹਨੂੰ ਖਾਲਿਸਤਾਨ ਦਾ ਲੇਬਲ ਚਾੜ ਕੇ ਇਹ ਜਿਹੜਾ ਹੈ ਉਹ ਆਪਣੇ ਆਪ ਨੂੰ ਜੋ ਵੀ ਕਰ ਰਹੇ ਨੇ ਕਰਤੂਤਾਂ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਗਈਆਂ। ਤਾਮਿਲ ਹਿੰਦੂਆਂ ਦੇ ਮਾਮਲੇ 'ਚ ਤਾਂ ਇਹਨਾਂ ਨੂੰ ਉਹੀ ਜਿਹੜਾ ਮੇਅਰ ਹੈ ਪੈਟਰਿਕ ਬਰਾਊਨ ਉਹ ਚੁੱਭਦਾ ਨਹੀਂ ਹੈ, ਕਿਉਂਕਿ ਇਹ ਤਾਂ ਖੁਦ ਇਹਨਾਂ ਨੇ ਕਰਵਾਇਆ ਹੋਇਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾਰਥ ਅਮਰੀਕਾ ਦੀ ਹਿੰਦੂਤਵੀ ਜਥੇਬੰਦੀ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵੱਲੋਂ ਲਗਾਤਾਰਤਾ ਨਾਲ ਸਿੱਖਾਂ ਦੇ ਖਿਲਾਫ ਤਾਂ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ, ਪਰ ਹੁਣ ਇਹਨਾਂ ਨੇ ਓਨਟਾਰੀਓ ਦੇ ਬ੍ਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੂੰ ਵੀ ਨਿਸ਼ਾਨੇ ਤੇ ਲੈ ਆਂਦਾ ਹੈ। ਸੋ ਉਸ ਦੇ ਉੱਤੇ ਖਾਲਿਸਤਾਨੀਆਂ ਦੇ ਹਮਾਇਤੀ ਹੋਣ ਅਤੇ ਹਿੰਦੂਆਂ ਦਾ ਵਿਰੋਧ ਕਰਨ ਦੇ ਬੇਮਤਲਬੀ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂਤਵੀ ਜਮਾਤ RSS ਜਿਸ ਦੀਆਂ ਸਾਰੀਆਂ ਸ਼ਾਖਾਵਾਂ ਨੇ ਉਹ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਹੋਏ ਜਾਂ ਇੱਥੇ ਕੈਲੀਫੋਰਨੀਆ ਬੇਸਡ ਇਹਨਾਂ ਦੀਆਂ ਫਾਊਂਡੇਸ਼ਨਸ ਔਰ ਅੱਡ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਨ੍ਹਾਂ ਨੇ ਚੇਅਰਸ ਬਣਵਾਈਆਂ ਨੇ ਹਿੰਦੂ ਹਿਸਟਰੀ ਜਾਂ ਹਿੰਦੂ ਧਰਮ ਜਾਂ ਯੋਗਾ ਦੇ ਨਾਂ ਥੱਲੇ। ਸੋ ਇਹ ਨੈਟਵਰਕ ਬੜੀ ਦੇਰ ਤੋਂ ਜਿਹੜਾ ਹੈ ਇਹਨਾਂ ਨੇ ਜੜ੍ਹਾਂ ਲਾਈਆਂ ਹੋਈਆਂ ਸੀ। ਬਹੁਤ ਸਾਰਾ ਪੈਸਾ ਪੰਪ ਕੀਤਾ ਗਿਆ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਜਿਹਨੂੰ ਹੁਣ 18 ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੇ ਇੰਚਾਰਜ ਲਾਇਆ ਗਿਆ ਤੁਲਸੀ ਗੈਫਰਡ, ਜਿਹੜੀ ਕਿ ਅਮਰੀਕਨ ਸਮੋਆ ਔਰ ਇੱਕ ਹਿੰਦੂ ਸੈਕਟ ਨਾਲ ਹਰੇ ਰਾਮਾ ਹਰੇ ਕ੍ਰਿਸ਼ਨਾ 'ਚੋਂ ਨਿਕਲਿਆ ਸੈਕਟ ਜਿਹਦੀ ਇਹਦਾ ਟੱਬਰ ਭਗਤ ਸੀ, ਔਰ ਕਿਵੇਂ ਇਹ ਹਿੰਦੂ ਥਾਟ ਵੱਲ ਆਈ ਔਰ ਕਿਵੇਂ ਫਿਰ ਉਹਨੂੰ ਵੀ ਫਾਈਨੈਂਸ ਕੀਤਾ ਕਾਂਗਰਸ ਤੱਕ ਪਹੁੰਚਾਉਣ 'ਚ, ਜਾਂ ਪ੍ਰਾਇਮਰੀ ਜਦੋਂ ਉਹਨੇ ਇਲੈਕਸ਼ਨ ਲੜੀ ਪ੍ਰੈਜ਼ੀਡੈਂਸੀ ਦੀ ਕੈਂਡੀਡੇਟ ਦੀ ਡੈਮੋਕ੍ਰੈਟਾਂ ਵੱਲੋਂ, ਔਰ ਉਹਦੇ ਵਿਆਹ ਦੇ ਮੌਕੇ ਕਿਵੇਂ ਮੋਦੀ ਨੇ ਸਪੈਸ਼ਲ ਗਿਫਟਸ ਔਰ ਦੂਸਰੀਆਂ ਤੀਸਰੀਆਂ ਭੇਜੀਆਂ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਦਾ ਤੁਹਾਨੂੰ 5-7 ਸਾਲ ਪਹਿਲਾਂ ਕੋਈ ਨਾਂ ਵੀ ਸੁਣਨ ਨੂੰ ਨਹੀਂ ਸੀ ਮਿਲਦਾ, ਹੁਣ ਵੀ ਕੋਈ ਉਹਨਾਂ ਨੇ ਕੋਈ ਅਹੁਦੇਦਾਰ ਜਾਂ ਦੂਜੇ ਨਹੀਂ ਦਿੱਤੇ ਹੁੰਦੇ, ਲੇਕਿਨ ਇਹ ਕਿਉਂਕਿ ਅੰਡਰ ਕਵਰ ਕਿਸਮ ਦਾ ਇਹ ਕੰਮ ਕਰਦੇ ਨੇ ਹਿੰਦੂ ਤੋਂ ਵੀ, ਔਰ ਇਹਨਾਂ ਦੀ ਸਟ੍ਰੈਟਜੀ ਜਿਹੜੀ ਹੈ ਉਹ ਹਰ ਥਾਂ 'ਤੇ ਕੰਟਰੋਲ RSS ਵੱਲੋਂ ਹੁੰਦਾ, ਔਰ ਉਸ ਦਾ ਅਸੀਂ ਜਿਹੜਾ ਜੋ ਕੁਛ ਇਹਨਾਂ ਨੇ ਬਰੈਂਪਟਨ ਔਰ ਦੂਸਰੀਆਂ ਥਾਵਾਂ ਦੇ ਉੱਤੇ ਕੀਤਾ, ਮੰਦਰਾਂ ਦੇ ਵਿੱਚ ਸੱਦ ਕੇ ਇੰਡੀਅਨ ਕੌਂਸੂਲੇਟਸ ਨੂੰ, ਔਰ ਫਿਰ ਜੇ ਉਸ ਇੰਡੀਅਨ ਕੌਂਸੂਲੇਟਸ ਦਾ ਵਿਰੋਧ ਹੋਇਆ ਤਾਂ ਉਹਨੂੰ ਜਿਵੇਂ ਇਹਨਾਂ ਨੇ ਨੈਰੇਟਿਵ ਉਸ ਦਾ ਬਣਾਇਆ ਕਿ ਮੰਦਰ 'ਤੇ ਹਮਲਾ ਅਤੇ ਸਿੱਖ ਆ ਗਏ ਔਰ ਬੱਚਿਆਂ ਨੂੰ ਮਾਰਿਆ, ਬੀਬੀਆਂ ਨੂੰ ਮਾਰਿਆ, ਔਰ ਉਹ ਨੈਰੇਟਿਵ ਜਿਹੜਾ ਈਵਨ ਇਸ ਹੱਦ ਤੱਕ ਪ੍ਰਚਾਰਿਆ ਗਿਆ ਕਿ ਜਸਟਿਨ ਟਰੂਡੋ ਵੀ ਟਵੀਟ ਕਰਨ 'ਚ ਔਰ ਬਾਅਦ 'ਚ ਇਹ ਸਭ ਦੇ ਉੱਤੇ ਫਿਰ ਖੁਦ ਹੀ ਰੌਲਾ ਪਾਉਣ ਲੱਗ ਗਏ ਜੀ ਕਿ ਇਸ ਕਿਸਮ ਦਾ ਇਹ ਕੌਂਸਲਸ ਔਰ ਦੂਸਰੀਆਂ ਜਿਹੜੀਆਂ ਨੇ ਇਹ ਕਾਨੂੰਨ ਬਣਾਉਣ ਕਿ ਜੀ ਧਾਰਮਿਕ ਥਾਵਾਂ ਦੇ ਖਿਲਾਫ ਕੋਈ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ। ਹੁਣ ਜ਼ਾਹਰ ਹੈ ਵੀ ਇਹ ਮੰਦਰ ਜਿਹੜੇ ਨੇ ਬਰੈਂਪਟਨ ਦੇ ਵਿੱਚ ਸੀ ਔਰ ਦੂਸਰੇ, ਔਰ ਬਰੈਂਪਟਨ ਦੇ ਸਿਟੀ ਕੌਂਸਲ ਨੇ ਫੋਰਨ ਬਾਈ ਲਾਜ਼ ਦੇ ਥੱਲੇ ਇਸ ਕਿਸਮ ਦਾ ਜਿਹੜਾ ਉਹ ਬਾਈ ਲਾਅ ਤਾਂ ਪਾਸ ਕਰਤਾ, ਪਰ ਉਹਨਾਂ ਨੇ ਕਿਹਾ ਕਿ ਵੀ ਜੇ ਉੱਥੇ ਕੋਈ ਸਰਕਾਰੀ ਐਕਟੀਵਿਟੀ ਨਾ ਹੋਏ। ਹੁਣ ਜ਼ਾਹਰ ਹੈ ਕਿ ਵੀ ਮੰਦਰ ਦੇ ਖਿਲਾਫ ਤਾਂ ਅਦਰਵਾਈਜ਼ ਕੋਈ ਸ਼ਿਵਜੀ ਵਿਸ਼ਨੂੰ ਬ੍ਰਹਮਾ ਦੇਵਤਿਆਂ ਦੇ ਖਿਲਾਫ ਤਾਂ ਕੋਈ ਪ੍ਰੋਟੈਸਟ ਕਰਨ ਨਹੀਂ ਜਾਂਦਾ, ਪਹਿਲਾਂ ਨਹੀਂ ਕਦੇ ਹੋਏ। ਰਾਦਰ ਆ ਜਿਹੜੇ ਦਿਨ ਗੁਜ਼ਰ ਰਹੇ ਨੇ 24 ਨਵੰਬਰ ਦਾ, ਬੜੇ ਉੱਥੇ ਵੀ ਜਿਹੜੇ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਉਹ ਹਿੰਦੂ ਧਰਮ ਦੀ ਰਕਸ਼ਾ ਦੇ ਲਈ ਦਿੱਤਾ। ਹੁਣ ਜੇ ਸਿੱਖ ਜਿਹੜੇ ਆਪਣੇ ਉਸ ਗੁਰੂ ਦੇ ਆਸ਼ੇ 'ਤੇ ਖਲੋਤੇ ਨੇ, ਹਾਲਾਂ ਇਹ ਵੀ ਇੱਕ ਗਲਤ ਪ੍ਰਚਾਰ ਇਸ ਕਿਸਮ ਦਾ ਬਣਾ ਦਿੱਤਾ ਗਿਆ ਕਿ ਜਦੋਂ ਤਿਲਕ ਜੰਜੂ ਦੀ ਰਾਖੀ ਦੀ ਗੱਲ ਦੇ ਨਾਲ ਹੀ ਸਿਰਫ ਜੋੜਿਆ ਜਾਂਦਾ ਹੈ ਤਾਂ ਫਿਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛੁਟਿਆ ਕੇ
ਜਿਹੜਾ ਉਹ ਹਿੰਦੂ ਧਰਮ ਤੱਕ ਇਹ ਰਾਈਟ ਆਫ ਵਰਸ਼ਿਪ ਆਫ ਐਨੀਬਡੀ ਜਿਹੜਾ ਤਿਲਕ ਜੰਜੂ ਗੁਰੂ ਸਾਹਿਬ ਨੇ ਨਕਾਰਿਆ ਸੀ, ਔਰ ਇਸੇ ਚੋਂ ਹੀ ਉਹਨਾਂ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਪ੍ਰਚਾਰਿਆ ਗਿਆ। ਪਰ ਇਸ ਗੱਲ ਦਾ ਧਿਆਨ ਰਿਹਾ ਕਿ ਕਵੀ ਸੈਨਾਪਤੀ ਨੇ ਵੀ ਕਿਹਾ ਕਿ ਤਬ ਪ੍ਰਗਟ ਭੈ ਗੁਰੂ ਤੇਗ ਬਹਾਦਰ, ਜਿਨ੍ਹਾਂ ਨੂੰ ਉਹਨਾਂ ਨੇ ਜਿਹੜਾ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਸ੍ਰਿਸ਼ਟੀ ਦੇ ਉੱਤੇ ਚਾਦਰ ਪਾਉਣ ਵਾਲੇ ਨੇ। ਉਹਨਾਂ ਮਨੁੱਖੀ ਹੱਕਾਂ ਦੇ ਉਹ ਜਿਹੜੇ ਹੈ ਪ੍ਰੋਫਿਟ ਨੇ, ਜਿਨ੍ਹਾਂ ਨੇ ਉਹਨਾਂ ਵਿਸ਼ਵਾਸਾਂ ਦੇ ਲਈ ਜਿਹੜੇ ਉਹਨਾਂ ਦੇ ਆਪਣੇ ਨਹੀਂ ਨੇ, ਜਿਨ੍ਹਾਂ ਨੂੰ ਇੱਕ ਪਹਿਲੇ ਜਾਮੇ 'ਚ ਉਹ ਨਕਾਰ ਚੁੱਕੇ ਨੇ, ਪਰ ਕੋਈ ਫੋਰਸ ਨਾ ਹੋਏ ਉਸ ਦੇ ਲਈ ਕੀਤਾ। ਲੇਕਿਨ ਦੂਸਰੇ ਔਰ ਇਹ ਸਾਡਾ ਹਮੇਸ਼ਾ ਰਿਹਾ ਪਾਰਟ। ਈਵਨ ਸਾਡੇ ਮਿੱਤਰ ਸ਼ੇਖ ਸਾਹਿਬ ਦੱਸਦੇ ਹੁੰਦੇ ਸੀ ਕਿ ਫਸਟ ਵਰਲਡ ਵਾਰ ਦੇ ਵੇਲੇ ਜਦੋਂ ਆਟੋਮਨ ਅੰਪਾਇਰ ਦੇ ਕੋਲ ਸਾਰਾ ਮਿਡਲ ਈਸਟ ਸੀ ਔਰ ਸਿੱਖ ਫੌਜ ਗਈ ਉਸ ਖਿੱਤੇ ਦੇ ਵਿੱਚ, ਬਸਰਾ, ਬਗਦਾਦ, ਉਦੋਂ ਜਿਹੜੇ ਨੇ ਉਹਦੇ ਨਾਲ ਉਹ ਟੁੱਟੇ ਆਟੋਮਨ ਅੰਪਾਇਰ ਤੋਂ। ਤਾਂ ਕਿਸੇ ਮਸਜਿਦ ਦੇ ਵਿੱਚ ਉਹ ਹਿਸਟੋਰੀਕਲ ਸੀ, ਬਗਦਾਦ ਦੀ ਸੀ ਜਾਂ ਬਸਰੇ ਦੀ ਸੀ, ਉਹਦੇ 'ਚ ਉਹਨਾਂ ਨੇ ਪੋਜੀਸ਼ਨ ਲਈ ਹੋਈ ਸੀ ਆਟੋਮਨ ਅੰਪਾਇਰ ਦੇ ਸੋਲਜਰਸ ਨੇ। ਸਿੱਖ ਫੌਜ ਨੂੰ ਉਹਨਾਂ ਨੇ ਅੱਗੇ ਭੇਜਿਆ ਤਾਂ ਉਹਨਾਂ ਨੇ ਕਿਹਾ ਵੀ ਫਾਇਰ ਕਰੋ। ਉਹਨਾਂ ਨੇ ਜਿਹੜਾ ਉਹਨਾਂ ਦਾ ਆਫੀਸਰ ਕਰਨਲ ਸੀ ਗੋਰਾ, ਉਹਨੂੰ ਕਿਹਾ ਜੀ ਇਹ ਤੁਸੀਂ ਕਰ ਲਓ, ਇਹ ਧਾਰਮਿਕ ਮਜ਼ਹਬੀ ਥਾਂ ਹੈ, ਮਸਜਿਦ ਹੈ, ਅਸੀਂ ਇਹਦੇ 'ਤੇ ਗੋਲੀ ਨਹੀਂ ਚਲਾ ਸਕਦੇ। ਸੋ ਮਤਲਬ ਈਵਨ 65 ਔਰ 71 ਦੇ ਜਿਹੜੇ ਟਕਰਾਅ ਵੇਲੇ ਵੀ ਇਹ ਹੋਇਆ ਕਿ ਭਾਈ ਜੇ ਉਹਨਾਂ ਨੇ ਕੋਈ ਏਰੀਆ, ਕੋਈ ਟੈਰੀਟਰੀ ਲਈ, ਉਹਦੇ 'ਚ ਮਸਜਿਦ ਸੀ, ਉਹਨੂੰ ਰਿਪੇਅਰ ਕੀਤਾ ਰਾਦਰ ਜੇ ਉਸ ਜੰਗ ਦੇ ਦੌਰਾਨ ਕੋਈ ਨੁਕਸਾਨ ਹੋਇਆ। ਸੋ ਇਹ ਕੋਈ ਵੀ ਸਿੱਖ ਕਿਸੇ ਧਾਰਮਿਕ ਸਥਾਨ ਨੂੰ, ਈਵਨ ਅਸੀਂ ਤਾਂ ਉਹ 18ਵੀਂ ਸਦੀ ਦਾ ਜਾਂ ਉਹ ਪੀਰੀਅਡ ਵੀ ਦੇਖਦੇ ਹਾਂ ਜਦੋਂ ਸਰਹੰਦ, ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ 2 ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ, ਜਿਸ ਨੂੰ ਸਿੱਖ ਜਿਹੜੇ ਨੇ ਉਹ ਪਾਪ ਦੀ ਨਗਰੀ ਕਹਿੰਦੇ ਸੀ ਕਿ ਭਾਈ ਇਹ ਸਰਹਿੰਦ ਜਿਹੜੀ ਹੈ ਇਸ ਦਾ ਨਾਮੋ ਨਿਸ਼ਾਨ ਮਿਟਾਉਣਾ। ਤੇ ਜਦੋਂ ਸਿੰਘਾਂ ਨੇ ਮੁੜ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਉਹਨਾਂ ਦੀਆਂ ਹਵੇਲੀਆਂ ਘਰ ਢਾਏ, ਲੇਕਿਨ ਜਿਹੜਾ ਅੱਜ ਵੀ ਉਹ ਉੱਥੇ ਕਾਇਮ ਹੈ, ਜਿਹੜਾ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਰੋਜ਼ਾ ਸਰਹੰਦ, ਜਿਸ ਨੂੰ ਅਲਾਮਾ ਇਕਬਾਲ ਔਰ ਦੂਸਰੇ ਸਾਰਿਆਂ ਦਾ ਜਿਹੜਾ ਉਸ ਜ਼ਮਾਨੇ ਤੋਂ ਜਿਹੜਾ ਉਹ ਜੁੜਿਆ ਹੋਇਆ, ਜਿਹਨੇ ਇੱਕ ਪਾਸੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਵੀ ਜਿਨ੍ਹਾਂ ਦਾ ਰੋਲ ਸੀ, ਲੇਕਿਨ ਜਦੋਂ ਮਜ਼ਹਬੀ ਥਾਂ ਦੀ ਆਈ ਗੱਲ ਤੇ ਉਹਨਾਂ ਨੇ ਉਸ ਨੂੰ ਟੱਚ ਨਹੀਂ ਕੀਤਾ। ਅੱਜ ਵੀ ਰੋਜ਼ਾ ਸ਼ਰੀਫ ਉੱਥੇ ਹੀ ਕਾਇਮ ਹੈ। ਸੋ ਇਹ ਸਾਡਾ ਕਿਰਦਾਰ ਹੈ। ਲੇਕਿਨ ਇਹਨਾਂ ਨੇ ਜਿਸ ਕਿਸਮ ਦਾ ਨੈਰੇਟਿਵ ਬਣਾਇਆ ਕਿ ਜੀ ਮੰਦਰ ਤੇ ਹਮਲਾ ਕਰਤਾ, ਫਲਾਣਾ ਕਰਤਾ, ਬਹੁਤ ਜਲਦੀ ਪੀਲ ਪੁਲਿਸ ਨੇ ਦੂਜੀ ਹਕੀਕਤ ਸਾਹਮਣੇ ਆ ਗਈ। ਹੁਣ ਇਹੀ ਕਾਰਨ ਹੈ ਕਿ ਜੇ ਬਰੈਂਪਟਨ ਦੀ ਕੌਂਸਲ ਨੇ ਮਤਾ ਕੀਤਾ ਕਿ ਭਾਈ ਨਹੀਂ ਹੋਣਾ ਸ਼ਹਿਰ 'ਚ ਨਹੀਂ, ਪਰ ਬਸ਼ਰਤੇ ਕਿ ਉੱਥੇ ਕੋਈ ਆਫੀਸ਼ੀਅਲ ਕਾਰਵਾਈ ਨਾ। ਹੁਣ ਜੇ ਤੁਸੀਂ ਇੰਡੀਅਨ ਕੌਂਸਲੇਟ ਸੱਦੋਗੇ ਔਰ ਡੈਲੀਬਰੇਟਲੀ, ਹੁਣ ਸਾਰਾ ਟੋਰਾਂਟੋ ਜਾਂ ਕੈਨੇਡਾ ਦੇ ਪ੍ਰਾਈਵੇਟ ਥਾਂ ਮੁੱਕ ਗਏ ਨੇ ਜਾਂ ਉਹਨਾਂ ਦੇ ਆਪਣੇ ਜਦੋਂ ਕੌਂਸਲੇਟ ਨੇ, ਉਹਨਾਂ ਨੇ ਕਿਉਂ ਮੰਦਰ 'ਚ ਆਉਣਾ ਜਾਂ ਗੁਰਦੁਆਰੇ ਜਾਂ ਮਸਜਿਦ 'ਚੋਂ ਤੁਸੀਂ ਆਪਣਾ ਕੋਈ ਪ੍ਰਾਈਵੇਟ ਥਾਂ ਹਾਇਰ ਕਰੋ ਜਿੱਥੇ ਲੋਕਾਂ ਨੂੰ ਜੋ ਵੀ। ਔਰ ਇਹ ਆਲ ਆਫ ਏ ਸਡਨ ਇਹ ਪੈਨਸ਼ਨ ਸਕੀਮ, ਲਾਈਫ ਸਰਟੀਫਿਕੇਟ ਤੇ ਏਡੇ ਕਿਹੜੇ ਸਰਟੀਫਿਕੇਟ ਤੁਸੀਂ ਵੰਡਣੇ ਨੇ ਕਿ ਤੁਸੀਂ ਮੰਦਰਾਂ 'ਚ ਜਾ ਕੇ ਵੰਡਣੇ ਨੇ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਇਸ ਪ੍ਰੋਵੀਜ਼ਨ ਦੇ ਥੱਲੇ ਜਦੋਂ ਉਹਨਾਂ ਨੇ ਅਗੇਨ ਅਨਾਊਂਸ ਕੀਤਾ ਕਿ ਜੀ ਉਹ ਫਲਾਣਾ ਵੈਸ਼ਨੋ ਦੇਵੀ ਮੰਦਰ ਤੇ ਫਲਾਣੇ ਮੰਦਰ ਦੇ ਵਿੱਚ ਲక్ష్ਮੀ ਨਾਰਾਇਣ ਮੰਦਰ 'ਚ ਹੋਏਗਾ, ਫਿਰ ਸਿੱਖਸ ਫਾਰ ਜਸਟਿਸ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਕਰਾਂਗੇ। ਉਹਨਾਂ ਨੇ ਪੀਲ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਸਰਕਾਰੀ ਪਾਰਟ ਤਾਂ ਹੋਏਗਾ, ਫਿਰ ਉਹਨਾਂ ਨੂੰ ਕੈਂਸਲ ਕਰਨਾ ਪਿਆ। ਹੁਣ ਇਹਨਾਂ ਦੇ ਕੋਲ ਜਿਵੇਂ ਹੁੰਦਾ ਵੀ ਉਹ ਜਦੋਂ ਕੁੱਤੇ ਦੇ ਡੰਡਾ ਵੱਜਦਾ ਹੈ ਤੇ ਉਹ ਵੱਢਣਾ ਤਾਂ ਉਹਨੇ ਕੀ ਹੈ, ਜਾ ਕੇ ਪਾਸੇ ਕਰਕੇ ਚੌਂ 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 ਕਰਨ ਵਾਲਾ ਕੰਮ ਹੁੰਦਾ। ਹੁਣ ਇਹ ਚੌਂ ਚੌਂ ਕਰ ਰਹੇ ਨੇ ਭਾਵੇਂ, ਪਰ ਇਹਦੇ ਤੋਂ ਵੀ ਤੁਹਾਨੂੰ ਇਹਨਾਂ ਦਾ ਸਿੱਖ ਵਿਰੋਧੀ ਕਿੰਨੀ ਨਫ਼ਰਤ ਹੈ। ਔਰ ਈਵਨ ਉਹੀ ਹੁਣ ਜਿਹੜਾ ਮੇਅਰ ਹੈ ਬਰੈਂਪਟਨ ਦਾ, ਮੇਅਰ ਪੈਟਰਿਕ ਬਰਾਊਨ, ਇੱਧਰੋਂ ਤਾਂ ਉਹਨਾਂ ਨੂੰ ਫਿਰਕੂ ਵੀ ਲੱਗਦਾ ਕਿ ਜੀ ਪ੍ਰੋ ਸਿੱਖ ਹੈ, ਪ੍ਰੋ ਖਾਲਿਸਤਾਨੀ ਹੈ। ਪਰ ਮੈਂ ਅੱਜ ਖਬਰ ਦੇਖ ਰਿਹਾ ਸੀ ਵੀ ਕਿਸ ਕਦਰ ਬਰੈਂਪਟਨ ਜਾਂ ਕੈਨੇਡਾ ਦੇ ਵਿੱਚ ਹੁਣ ਇੰਡੀਆ ਨੇ ਸ੍ਰੀਲੰਕਾ ਦੇ ਵਿੱਚ ਇਹਨਾਂ ਨੂੰ ਖੜੇ ਕੀਤਾ, ਲਿਟੇ ਵਾਲਿਆਂ ਨੂੰ ਟ੍ਰੇਨਡ ਕੀਤਾ। ਉਹਨਾਂ ਦੇ ਕਿੰਨੇ ਹਜ਼ਾਰ, 50,000 ਤੋਂ ਜ਼ਿਆਦਾ ਲੋਕ ਸਿਵਲ ਵਾਰ ਦੇ ਵਿੱਚ ਮਾਰੇ ਗਏ। ਅੱਡ ਦੇਸ਼ ਦੀ ਮੰਗ ਜਿਹੜੀ ਹੈ ਪ੍ਰਭਾਕਰਨ ਤੋਂ ਕਰਾਈ, ਬਾਅਦ 'ਚ ਉਹਨੂੰ ਵੀ ਮਾਰਤਾ ਜਾਂ ਉਹ ਸਾਰੇ 'ਚ, ਕਿਉਂਕਿ ਉਹਨਾਂ ਨੇ ਕਿਹਾ ਜੀ ਸਮਝੌਤਾ ਕਰ, ਉਹ ਲੜਿਆ ਮਰ ਗਿਆ। ਲੇਕਿਨ ਇਹਦੇ ਬਾਵਜੂਦ ਕੈਨੇਡਾ ਦੀ ਹਕੂਮਤ ਜਿਹੜੀ ਆ ਉਹ ਅੱਜ ਵੀ ਤਾਮਿਲ ਇਲਮ ਵਾਲੇ ਜਿਹੜੇ ਨੇ, ਜਿਨ੍ਹਾਂ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ UN ਤੋਂ ਲੈ ਕੇ ਬਹੁਤ ਸਾਰੀਆਂ ਬਾਡੀਜ਼ ਨੇ ਦਹਿਸ਼ਤਗਰਦ ਜਥੇਬੰਦੀ ਬਣਾਇਆ, ਲੇਕਿਨ
ਕੈਨੇਡਾ ਮੰਨਦਾ ਹੈ ਕਿ ਬਈ ਤਾਮਿਲਸ ਦਾ ਜੈਨੋਸਾਈਡ ਹੋਇਆ ਹੈ, ਨਸਲਕੁਸ਼ੀ ਹੋਈ ਹੈ। ਅਜੇ ਸਿੱਖਾਂ ਦਾ ਤਾਂ ਕੇਸ ਪੇਸ਼ ਹੋਣਾ ਹੈ ਦਸੰਬਰ 'ਚ, ਜਿਹੜਾ ਜਗਮੀਤ ਸਿੰਘ ਲਿਆਉਣਗੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਨ ਵਾਲਾ। ਕੈਨੇਡਾ ਦੇ ਵਿੱਚ ਤਾਂ ਆਲਰੇਡੀ ਤਾਮਿਲ ਹਿੰਦੂਆਂ ਦੀ ਜਿਹੜੀ ਨਸਲਕੁਸ਼ੀ ਆ ਉਹਨੂੰ ਰੈਕਗਨਾਈਜ਼ ਕੀਤਾ ਹੈ, ਟਰੂਡੋ ਦੀ ਹਕੂਮਤ ਵੇਲੇ ਹੀ ਹੋਇਆ। ਹੁਣ ਬਰੈਂਪਟਨ ਦਾ ਮੇਅਰ ਨੇ ਪਿਛਲੇ ਕੱਲ੍ਹ ਹੀ ਜਿਹੜਾ ਹੈ ਤਾਮਿਲ ਐਲਮ ਫਲੈਗ ਡੇ ਇੱਕ ਡਿਕਲੇਅਰ ਕੀਤਾ ਹੈ, ਉਹ ਉਹਨੇ ਫਹਿਰਾਇਆ ਬਰੈਂਪਟਨ 'ਚ। ਉਹਦੇ 'ਚ ਉਹਨਾਂ ਨੇ ਕਿਹਾ ਦਿਸ ਫਲੈਗ ਵਿਚ ਯੂਨਾਈਟਸ ਤਮਿਲ ਨੈਸ਼ਨਲਸ ਆਫ ਐਲਮ ਵਰਲਡ ਵਾਈਡ ਸਿੰਬੋਲਾਈਜ਼ਸ ਦੇਅਰ ਸੋਵਰਨਿਟੀ ਐਂਡ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਹੁਣ ਜੇ ਬਰੈਂਪਟਨ ਦਾ ਮੇਅਰ ਤਾਮਿਲ ਏਲਮ ਦਾ ਝੰਡਾ ਲਹਿਰਾ ਕੇ ਸ੍ਰੀਲੰਕਾ ਦੇ ਤਾਮਿਲ ਹਿੰਦੂਆਂ ਦੇ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਉਹਦੇ ਤੇ ਕੋਈ ਇਤਰਾਜ਼ ਨਹੀਂ ਇਹਨਾਂ ਨੂੰ, ਕਿਉਂਕਿ ਸ੍ਰੀਲੰਕਾ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ। ਨਾਲ ਹੀ ਉਹਨੇ ਕਿਹਾ ਇਟ ਸਰਵਸ ਐਜ਼ ਏ ਪੋਇਗਨੈਂਟ ਰਿਮਾਈਂਡਰ ਆਫ ਦ ਇਮੈਂਸ ਸੈਕਰੀਫਾਈਸਿਸ made by the Alam Tamil community in their struggle for liberation and emancipation। ਹੁਣ ਤਾਮਿਲ ਸਟਰਗਲ ਤਾਂ ਲਿਬਰੇਸ਼ਨ ਹੈ, ਐਮਾਂਸੀਪੇਸ਼ਨ ਹੈ। ਫਿਰ ਉਹਨਾਂ ਕਿਹਾ ਇਟਸ ਆਲਸੋ ਏ ਟਾਈਮ ਟੂ ਰਿਮੈਂਬਰ ਦ ਲਾਈਵਸ ਲੌਸਟ ਟੂ 60 years of Tamil genocide। We will continue to stand with Tamil community in their pursuit of justice and freedom। There is no freedom or equality without justice। ਹੁਣ ਇਹੀ ਲਾਈਨਾਂ ਮੇਅਰ ਬਰਾਊਨ ਦੀਆਂ ਤੁਸੀਂ ਖਾਲਿਸਤਾਨ 'ਤੇ ਲੈ ਆਓ ਕਿ ਭਾਈ ਨਸਲਕੁਸ਼ੀ ਹੋਈ ਨਵੰਬਰ 84, ਔਰ ਜਦੋਂ ਤੱਕ ਜਸਟਿਸ ਨਹੀਂ ਹੁੰਦਾ ਉਦੋਂ ਤੱਕ ਇਕੁਆਲਿਟੀ ਦਾ ਕੋਈ ਮਤਲਬ ਨਹੀਂ ਹੈ, ਸਿੱਖਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਹੁਣ ਤਾਮਿਲ ਹਿੰਦੂਆਂ ਦੇ ਮਾਮਲੇ 'ਚ ਤਾਂ ਇਹਨਾਂ ਨੂੰ ਉਹੀ ਜਿਹੜਾ ਮੇਅਰ ਹੈ ਪੈਟਰਿਕ ਬਰਾਊਨ ਉਹ ਚੁੱਭਦਾ ਨਹੀਂ ਹੈ, ਕਿਉਂਕਿ ਇਹ ਤਾਂ ਖੁਦ ਇਹਨਾਂ ਨੇ ਕਰਵਾਇਆ ਹੋਇਆ। ਅਤੇ ਦੂਸਰੇ ਪਾਸੇ ਇਹਨਾਂ ਦੀ ਇਸ ਆਰਗੇਨਾਈਜੇਸ਼ਨ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਜਿਹਨੂੰ ਕੋਹਨਾ ਦਾ ਇਹਦੀ ਐਬਰੀਵੇਸ਼ਨ ਬਣਦੀ ਹੈ, ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ 24 ਨਵੰਬਰ ਦੇ ਹਵਾਲੇ ਨਾਲ। ਉਸ ਦਿਨ ਦੇ ਜਿਹੜਾ ਗੁਰੂ ਤੇਗ ਬਹਾਦਰ ਦਾ ਪਿਛਲੇ ਦਿਨ ਉਹਨਾਂ ਦਾ ਸ਼ਹੀਦੀ ਦਿਨ ਹੈ, ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਇਹ ਦਿੱਤੀ ਹੈ ਕਿ ਵੀ ਇਹ ਜਿਹੜਾ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਹੈਜ਼ ਫੇਲਡ ਦਾ ਹਿੰਦੂ ਕਮਿਊਨਿਟੀ ਵੰਸ ਅਗੇਨ। ਇੱਕ ਵਾਰ ਫਿਰ ਇਹਦਾ ਮਤਲਬ ਲਗਾਤਾਰ ਹਿੰਦੂਆਂ ਨਾਲੋਂ ਧੱਕਾ ਕਰ ਰਿਹਾ। ਹਿਜ਼ ਨਿਊਲੀ ਪਾਸਡ ਬਾਈ ਲਾਜ਼ ਵਿਚ ਪਰਪੋਰਟਸ ਟੂ ਪ੍ਰੋਟੈਕਟ ਪਲੇਸਿਸ ਆਫ ਵਰਸ਼ਿਪ from raucous protesters is a mere facade designed to appease Khalistani extremists under the guise of neutrality। ਉਹ ਕਹਿੰਦਾ ਜੀ ਇਹ ਜਿਹੜੇ ਬਾਈਲਾ ਕੀਤਾ ਇਹ ਤਾਂ ਖਾਲਿਸਤਾਨੀਆਂ ਨੂੰ ਖੁਸ਼ ਕਰਨ ਲਈ ਹੈ, ਨਿਊਟਰਲ ਹੋਣ ਦੇ ਨਾਂ ਥੱਲੇ। ਔਰ ਇਹ ਫਿਰ ਅੱਗੇ ਪੂਰੀ ਆਪਣੀ ਝੂਠੀ ਕਹਾਣੀ ਕਿ 3 ਤੇ 4 ਨਵੰਬਰ ਨੂੰ ਖਾਲਿਸਤਾਨੀ ਐਜੀਟੇਟਰਸ ਨੇ ਹਿੰਦੂ ਡਿਵੋਟਿਜ਼ ਦੇ ਉੱਤੇ ਹਮਲਾ ਕੀਤਾ ਹਿੰਦੂ ਸਭਾ ਮੰਦਰ 'ਚ, ਔਰ ਉਸ 'ਚੋਂ ਫਿਰ ਹਿੰਦੂ ਕਮਿਊਨਿਟੀ ਖੜੀ ਹੋ ਗਈ ਪ੍ਰੋਟੈਸਟ ਦੇ ਵਿੱਚ। ਔਰ ਬਰਾਊਨ ਨੇ ਇਹ ਵਾਅਦਾ ਕੀਤਾ ਸੀ ਕਿ ਜੀ ਮੈਂ ਐਕਸ਼ਨ ਲਵਾਂਗਾ। ਫਿਰ ਉਹਨੇ ਬਾਈ ਲਾਅ ਪਾਸ ਕੀਤਾ ਕਿ ਵੀ ਜਿਹਦੇ 'ਚ ਕੋਈ ਪ੍ਰੋਟੈਸਟ ਜਿਹੜਾ ਪਲੇਸ ਆਫ ਵਰਸ਼ਿਪ ਦੇ ਬਾਹਰ ਨਹੀਂ ਹੋ ਸਕਦਾ। ਪਰ ਉਹਨਾਂ ਨੇ ਜਿਹੜਾ 20 ਨਵੰਬਰ ਨੂੰ ਬਾਈ ਲਾਅ ਪਾਸ ਕੀਤਾ, ਉਹਦੇ 'ਚ ਉਹਨਾਂ ਨੇ ਗਲੇਅਰਿੰਗ ਲੂਪ ਹੋਲ ਰੱਖ ਲਿਆ ਕਿ ਪ੍ਰੋਟੈਸਟ ਅਗੇਂਸਟ ਫੋਰਨ ਗਵਰਨਮੈਂਟਸ ਆਰ ਸਟਿਲ ਅਲਾਉਡ ਨੀਅਰ ਏ ਪਲੇਸ ਆਫ ਵਰਸ਼ਿਪ। ਹੁਣ ਤੁਸੀਂ ਸੱਦੋਗੇ ਇੰਡੀਅਨ ਕੌਂਸੂਲੇਟ ਨੂੰ ਜਾਂ ਕੱਲ੍ਹ ਨੂੰ ਜੇ ਕੋਈ ਪਾਕਿਸਤਾਨੀ ਕਮਿਊਨਿਟੀ ਉਹਨਾਂ ਦੇ ਕੌਂਸੂਲੇਟ ਨੂੰ ਸੱਦੇ ਜਿਹੜਾ ਉਹ ਮੌਸਕ ਦੇ ਵਿੱਚ, ਤੇ ਜੋ ਕੁਛ ਹਾਲਾਤ ਬਣੇ ਹੋਏ ਨੇ ਜਿਵੇਂ ਪਾਕਿਸਤਾਨ 'ਚ ਥਾਂ ਪ੍ਰੋਟੈਸਟ ਹੁੰਦੇ ਨੇ ਕਿ ਕੋਈ ਵੀ ਗਵਰਨਮੈਂਟ ਨੁਮਾਇੰਦਾ ਜਾਂਦਾ ਹੈ ਤੇ ਤੁਸੀਂ ਇਹ ਕਹੋਗੇ ਜੀ ਉਹ ਮਸਜਿਦ ਦੇ ਖਿਲਾਫ ਹੈ। ਔਰ ਇਹੀ ਉਹਨਾਂ ਨੇ ਲਾਅ 'ਚ ਕਿਹਾ ਕਿ ਵੀ ਵੈਸੇ ਕਿਸੇ ਗੁਰਦੁਆਰੇ ਮੰਦਰ ਮਸਜਿਦ ਗਿਰਜੇ ਦੇ ਬਾਹਰ ਪ੍ਰੋਟੈਸਟ ਨਹੀਂ ਹੋ ਸਕਦਾ, ਪਰ ਜੇ ਫੋਰਨ ਗਵਰਨਮੈਂਟ ਦਾ ਉੱਥੇ ਨੁਮਾਇੰਦਾ ਬੈਠਾ ਫੋਰਨ ਗਵਰਨਮੈਂਟਸ ਦੇ ਖਿਲਾਫ ਤਾਂ ਹੋ ਸਕਦਾ। ਫਿਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਤਾਂ ਇਹ ਹੋਇਆ ਜੀ ਲਾਅ ਦਾ ਤਾਂ ਮਤਲਬ ਹੀ ਨਹੀਂ ਹੈ। ਖਾਲਿਸਤਾਨੀ ਐਕਸਟਰੀਮਿਸਟ ਜਿਹੜੇ ਨੇ ਉਹ ਐਂਟੀ ਹਿੰਦੂ ਏਜੰਡਾ ਨੂੰ ਐਂਟੀ ਇੰਡੀਆ ਪ੍ਰੋਟੈਸਟ ਕਹਿੰਦੇ ਨੇ। ਦੇਖੋ ਕਿਸ ਘਟੀਆ ਲੈਵਲ। ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਇਸ ਕਿਸਮ ਦੀ ਪ੍ਰੈਸ ਸਟੇਟਮੈਂਟ ਕਿ ਜੀ ਇਹ ਜਿਹੜੇ ਖਾਲਿਸਤਾਨੀ ਨੇ ਐਂਟੀ ਹਿੰਦੂ ਨੇ, ਪਰ ਇਹਨੂੰ ਕਹਿੰਦੇ ਹਕੀਕਤ ਇਹ ਹੈ ਵੀ ਇਹ ਐਂਟੀ ਸਿੱਖ ਨੇ। ਔਰ ਉਹਨੂੰ ਖਾਲਿਸਤਾਨ ਦਾ ਲੇਬਲ ਚਾੜ ਕੇ ਇਹ ਜਿਹੜਾ ਹੈ ਉਹ ਆਪਣੇ ਆਪ ਨੂੰ ਜੋ ਵੀ ਕਰ ਰਹੇ ਨੇ ਕਰਤੂਤਾਂ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਗਈਆਂ। ਔਰ ਇਹ ਇਸ ਇਸ਼ੂ ਨੂੰ ਕਿਉਂਕਿ ਹੁਣ ਇੰਡੀਅਨ ਸਿਸਟਮ ਡੈਸਪਰੇਟ ਹੈ। ਕੈਨੇਡਾ ਨੇ ਫੜ ਲਿਆ ਧੌਣ ਤੋਂ, ਅਮਰੀਕਾ ਨੇ ਇਹਨਾਂ ਦੇ ਉਸ ਅਡਾਨੀ ਨੂੰ ਜਿਹੜਾ ਮੇਨ ਫਾਈਨੈਂਸ਼ੀਅਰ ਹੈ ਸਭ ਤੋਂ ਵੱਡਾ RSS ਦਾ 250 ਮਿਲੀਅਨ 260 ਮਿਲੀਅਨ
ਬ੍ਰਾਈਬ ਦਾ ਜਦੋਂ ਗਿਆ ਤਾਂ ਉਹਦੇ ਚੋਂ ਅੱਧਿਓਂ ਜ਼ਿਆਦਾ ਤਾਂ ਨਾਗਪੁਰ ਦਾ ਨਿਕਲੇਗਾ। ਉਹਨਾਂ ਨੂੰ ਜਾ ਰਹੇ ਕਿ ਕੌਣ ਫੰਡਿੰਗ ਕਰ ਰਿਹਾ ਸੀ ਇਹਨਾਂ ਦੇ ਸਾਰੇ ਪ੍ਰੋਜੈਕਟਸ। ਬਿਲਕੁਲ। ਹੁਣ ਇਹਨਾਂ ਨੂੰ ਹੋਰ ਕੁਝ ਨਹੀਂ, ਇਹ ਡੈਸਪਰੇਟ ਨੇ ਕਿ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਇਆ ਜਾਏ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇ ਭਾਈ ਮਨੋਜ ਸਿੰਘ ਦੂਹਨ ਔਰ ਚੌਧਰੀ ਪੁਸ਼ਪਿੰਦਰ ਸਿੰਘ ਔਰ ਦੂਸਰੇ ਜਿਹੜੇ ਜਿਨ੍ਹਾਂ ਨੇ ਇੱਕਦਮ ਆਪਣੇ ਉਹ ਭਾਵੇਂ ਜਾਟ ਬਰਾਦਰੀ ਹੈ ਜਾਂ ਰੋਡ ਹੈ ਜਾਂ ਬਿਸ਼ਨੋਈ, ਉਹਨਾਂ ਨੂੰ ਇਹ ਕਿਹਾ ਕਿ ਵੀ ਮਤ ਇਹਨਾਂ ਦੇ ਹੱਥ ਠੋਕ ਕੇ ਬਣੋ। ਔਰ ਇਹ ਅਸੀਂ ਡਿਸਕਸ ਕਰਾਂਗੇ ਕਿ ਭਾਈ ਉਹ ਤਾਂ ਇੱਕ ਸਟੈਪ ਅੱਗੇ ਜਾ ਚੁੱਕੇ ਨੇ ਕਿ ਭਾਈ ਅਸੀਂ ਹੁਣ ਹਿੰਦੂ ਨਹੀਂ ਰਹਿਣਾ, ਕਿਉਂਕਿ ਇਹਨਾਂ ਦਾ ਜਿਹੜਾ ਏਜੰਡਾ ਉਹ ਬੜਾ ਖਤਰਨਾਕ ਹੈ, ਸਾਨੂੰ ਇੱਕ ਦੂਜੇ ਨਾਲ ਪੜ੍ਹਾਉਣ ਦਾ। ਔਰ ਇਹ ਉਸ ਨੂੰ ਪੂਰਾ ਬਣਾ ਰਹੇ ਨੇ ਕਿ ਵੀ ਇਹ ਤਾਂ ਜਿਹੜਾ ਐਂਟੀ ਹਿੰਦੂ ਏਜੰਡਾ ਹੈ, ਪਰ ਇਹਨੂੰ ਐਂਟੀ ਇੰਡੀਆ ਕਹਿ ਕੇ ਪ੍ਰੋਟੈਸਟ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਨੋਟੇਬਲੀ ਦ ਸਿਟੀ ਆਫ ਵੋਗਾਨ ਓਨਟਾਰੀਓ ਆਲਸੋ ਪਾਸਡ ਏ ਸਿਮਿਲਰ ਬਾਈਲਾ ਅਰਲੀਅਰ ਦਿਸ ਈਅਰ ਵਿਦਆਊਟ ਐਨੀ ਐਕਸੈਪਸ਼ਨ ਫਾਰ ਪ੍ਰੋਟੈਸਟ ਅਗੇਂਸਟ ਫਾਰਨ। ਉਹ ਕਿਸੇ ਦਾ ਉਦੋਂ ਅਜੇ ਪ੍ਰੋਟੈਸਟ ਹੋਇਆ ਹੀ ਨਹੀਂ ਹੋਣਾ, ਉਹਨਾਂ ਨੇ ਵੈਸੇ ਹੀ ਪਾਸ ਕੀਤਾ ਹੋਣਾ। ਉਹਨਾਂ ਨੇ ਕਿਹਾ ਜੀ ਹੁਣ ਇਹ ਬਰੈਂਪਟਨ ਨੇ ਇਹ ਪਾਸ ਕਰਤਾ ਹੈ ਕਿ ਵੀ ਜੇ ਸਰਕਾਰੀ ਆਏ ਤਾਂ ਪ੍ਰੋਟੈਸਟ ਹੋ ਸਕਦੇ ਨੇ। ਹੁਣ ਮਿਸੀਸਾਗਾ ਸਿਟੀ ਕੌਂਸਲ ਵੀ ਇੱਕ ਬਾਈ ਲਾਅ ਬਣਾਉਣਾ ਚਾਹੁੰਦੀ ਹੈ ਕਿ ਹਾਊਸ ਆਫ ਵਰਸ਼ਿਪ ਦੇ ਬਾਹਰ ਪ੍ਰੋਟੈਸਟ ਨਾ ਹੋਏ। ਤੇ ਇਹਨਾਂ ਨੂੰ ਫਿਕਰ ਹੈ ਕਿ ਮਿਸੀਸਾਗਾ ਵਾਲੇ ਵੀ ਬਰੈਂਪਟਨ ਵਾਂਗ ਹੀ ਜਿਹੜਾ ਉਹ ਕਰਨਗੇ। ਔਰ ਉਹਨਾਂ ਨੇ ਮੇਅਰ ਕੈਰੋਲਿਨ ਫੈਰਿਸ਼ ਨੂੰ ਕਿਹਾ ਕਿ ਜੀ ਇਹ ਜਿਹੜਾ ਤੁਸੀਂ ਇਵੇਂ ਨਾ ਕਰਿਓ, ਇਹਦੇ ਬਰੈਂਪਟਨ ਵਾਂਗ ਨਾ ਕਰਿਓ। ਔਰ ਉਹਨਾਂ ਨੇ ਫਿਰ ਹੁਣ ਕਿਉਂਕਿ ਕਰਨਾ ਤਾਂ ਉਹਨਾਂ ਨੇ ਵੀ ਇਸੇ ਲਾਈਨ 'ਤੇ ਹੀ ਹੈ, ਇਹਨਾਂ ਨੇ ਮਿਸੀਸਾਗਾ ਦੇ ਮੇਅਰ ਕੈਰੋਲਿਨ ਪੈਰਿਸ਼ ਨੂੰ ਵੀ ਰਗੜ ਦਿੱਤਾ ਨਾਲ ਹੀ। ਉਹਨੂੰ ਬੀਬੀ ਹੈ ਉਹਨਾਂ ਨੇ ਕਿਹਾ ਜੀ ਅਨਫੋਰਚੂਨੇਟਲੀ she has a troubling history of Hindu phobia evidenced by her remarks during COVID-19 pandemic suggesting that Hindu temples were unsuitable for humanitarian work। ਉਹਨੇ ਕਿਹਾ ਜੀ ਆ ਜਿਹੜੀ ਹੁਣ ਮੇਅਰ ਹੈ ਮਿਸੀਸਾਗਾ ਦੀ, ਇਹਨੇ ਵੀ ਕਰਨਾ ਹੈ ਤਾਂ ਪਹਿਲਾਂ ਹੀ ਹਿੰਦੂ ਫੋਬੀਆ ਇਹਨੂੰ। ਇਹਨੇ ਕੋਵਿਡ ਵੇਲੇ ਕਿਹਾ ਸੀ ਹਿੰਦੂ ਮੰਦਰਾਂ 'ਚੋਂ ਨਹੀਂ, ਇਹ ਕੋਈ ਸੂਟੇਬਲ ਹੀ ਨਹੀਂ ਹੈ ਇਹਨਾਂ ਦਾ ਮਾਹੌਲ ਕੋਈ ਹਿਊਮੈਨੀਟੇਰੀਅਨ ਕੰਮ ਕਰਨ ਦਾ। ਫਿਰ ਉਹਨਾਂ ਨੇ ਸਾਰੇ ਦੇ ਉੱਤੇ ਪੂਰੀ ਵੱਡੀ ਡਿਮਾਂਡ ਕੀਤੀ ਹੈ ਕਿ ਜੇ ਅਸੀਂ ਬ੍ਰੌਡਰ ਹਿੰਦੂ ਕਮਿਊਨਿਟੀ ਵੱਲੋਂ ਇਹ ਡਿਮਾਂਡ ਕਰਦੇ ਹਾਂ ਕਿ ਭਾਈ ਇਹ ਮੇਅਰ ਬਰਾਊਨ ਅਤੇ ਦੂਜੇ ਲੀਡਰ ਉਹ ਰਿਲੀਜੀਅਸ ਹਾਰਮੋਨੀ ਦਾ ਧਿਆਨ ਰੱਖਣ। ਔਰ ਇਹ ਜਿਹੜੇ ਨੇ ਬਰੈਂਪਟਨ ਮਿਸੀਸਾਗਾ ਔਰ ਬਾਕੀ ਕੈਨੇਡਾ ਜਿਹੜੇ ਨੇ ਹਿੰਦੂਆਂ ਦੇ ਨਾਲ ਠੀਕ ਸਲੂਕ ਕੀਤਾ ਜਾਏ। ਇਹ ਜਿਹੜੀ 2 ਟਾਇਰ ਪਾਲਿਸਿੰਗ ਹੈ ਇਹ ਡਿਸਕ੍ਰਿਮੀਨੇਟ ਕਰਦੀ ਹੈ ਹਿੰਦੂਆਂ ਦੇ ਅਗੇਂਸਟ। ਔਰ ਇਹ ਸਾਰੇ ਨੂੰ ਹੁਣ ਇਸ ਤੋਂ ਬਿਨਾਂ ਇਹਨੂੰ ਜੇ ਉਹ ਕੁੱਤੇ ਦੀ ਜਾਂ ਕੁੱਤੀ ਦੀ ਚੌਂ ਚੌਂ ਤਾਂ ਕਿਹਾ ਜਾ ਸਕਦਾ, ਪਰ ਇਸ ਚੌਂ ਚੌਂ 'ਚੋਂ ਵੀ ਤੁਸੀਂ ਇਹਨਾਂ ਦਾ ਹਾਲ ਦੇਖ ਸਕਦੇ ਹੋ ਕਿ ਕਿਸ ਕਦਰ ਸਿੱਖ ਵਿਰੋਧੀ ਨਫ਼ਰਤ ਨਾਲ ਇਹ ਭਰੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਲੈਨ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।